अस्सलाम वालेकुम जी। मेरे को एक किताब है द नाए अर्रहीकुल मखतूम। मौलाना सफ़ीउर रहमान मुबारकपुरी साहब ने इंडिया तो जिन्हें किताब लिखी है। बेसिकली ये किताब है सीरत नबी सल्लल्लाहु अलैहि वसल्लम ते इस किताब विच हज़रत इब्राहीम अलैहिस्सलाम तो लग के ते आप सरकार दी दुनिया ते आमद तक जिहड़ा है वो दरम्यान च जितने वाक़यात होए ਜਿਹੜੇ ਮੇਨ ਵਾਕਿਆਤ ਨੇ ਬੁੱਤ ਪ੍ਰਸਤੀ ਜਿਵੇਂ ਮੱਕੇ ਵਿੱਚ ਆਮ ਹੋਈ, ਜਿਵੇਂ ਮੱਕੇ ਵਿੱਚ ਬੁੱਤ ਲਿਆ ਕੇ ਰੱਖੇ ਗਏ, ਉਹ ਸਾਰੇ ਇਹ ਵਾਕਿਆਤ ਜਿਹੜੇ ਨਾ ਉਹ ਇਹਦੇ ਵਿੱਚ ਥੋੜ੍ਹੀ ਤਫਸੀਲ ਨਾਲ ਲਿਖੇ ਗਏ। ਵੀਡੀਓ ਬਣਾਉਣ ਦਾ ਮਕਸਦ ਇੱਕ ਵਾਕਿਆ ਹੈ ਜਿਹੜਾ ਕਿ ਆਮ ਜਿਹੜਾ ਨਾ ਅਸੀਂ ਕਦੀ ਵੀ ਕਿਸੇ ਉਲਮਾ ਹਜ਼ਰਾਤ ਤੋਂ ਜਿਹੜਾ ਨਾ ਉਹ ਮੈਂ ਤਾਂ ਨਹੀਂ ਸੁਣਿਆ, ਸ਼ਾਇਦ ਤੁਸੀਂ ਸੁਣਿਆ ਹੋਵੇ। ਉਹ ਇੱਕ ਵਾਕਿਆ ਇਹ ਵੇ ਕਿ ਹਜ਼ਰਤ ਅਬਦੁਲ ਮੁਤਲਬ ਜਿਹੜੇ ਆਣ ਉਹਨਾਂ ਖਾਬ ਇੱਕ ਵੇਖਿਆ ਕਿ ਮੈਂ ਆਬੇ ਜ਼ਮਜ਼ਮ ਦਾ ਕੂਆਂ ਜਿਹੜਾ ਕਿ ਪਹਿਲੋਂ ਬੰਦ ਕਰ ਦਿੱਤਾ ਗਿਆ ਸੀ ਉਹ ਖੋਦ ਰਿਹਾ। ਆਪ ਨੇ ਫਿਰ ਇਹ ਫੈਸਲਾ ਕੀਤਾ ਕਿ ਮੈਂ ਜਿਹੜਾ ਇਹ ਕੂਆਂ ਇਹ ਖੋਦਾਂ ਦਾ। ਉਹਨਾਂ ਜਿਸ ਵੇਲੇ ਕੂਆਂ ਖੋਦਣਾ ਸ਼ੁਰੂ ਕੀਤਾ ਤੇ ਮੱਕੇ ਦੇ ਜਿਹੜੇ ਦੀਗਰ ਖਾਨਦਾਨ ਜਾਂ ਬਾਸਰ ਸ਼ਖਸੀਅਤ ਉਹਨਾਂ ਆਖਿਆ ਬਈ ਸਾਨੂੰ ਵੀ ਜਿਹੜਾ ਨਾ ਇਸ ਨੇ ਕੰਮ ਵਿੱਚ ਤੂੰ ਸ਼ਾਮਲ ਕਰ ਲੈ। ਹਜ਼ਰਤ ਅਬਦੁਲ ਮੁਤਲਬ ਨੇ ਆਖਿਆ ਤੇ ਹਜ਼ਰਤ ਅਬਦੁਲ ਮੁਤਲਬ ਜਿਹੜੇ ਨੇ ਉਹਨਾਂ ਨੇ ਉਸ ਕੰਮ ਵਿੱਚ ਸ਼ਾਮਲ ਨਾ ਕੀਤਾ। ਉਹਨਾਂ ਦਾ ਮੌਕਫ ਇਹ ਸੀ ਕਿਉਂਕਿ ਮੈਨੂੰ ਸਿਰਫ ਖਾਬ ਆਈ ਅਤੇ ਮੈਂ ਹੀ ਜਿਹੜਾ ਇਹ ਮਤਲਬ ਇਸ ਨੇ ਕੰਮ ਨੂੰ ਸਰ ਅੰਜਾਮ ਦੇਣਾ। ਅਤੇ ਇਸ ਮਸਲੇ ਵਾਸਤੇ ਉਹਨਾਂ ਜਨਾਬ ਇੱਕ ਕਾਹਨ ਔਰਤ ਸੀ ਉਹਦੇ ਕੋਲ ਜਾਣ ਦਾ ਫੈਸਲਾ ਕੀਤਾ, ਜਿਹੜੇ ਬਾਕੀ ਮੱਕੇ ਦੇ ਲੋਕ ਆਣ ਕਿ ਅਸੀਂ ਜਾ ਕੇ ਉਹਦੇ ਕੋਲੋਂ ਇਸ ਮਸਲੇ ਦਾ ਜਿਹੜਾ ਉਹ ਫੈਸਲਾ ਕਰਵਾਈਏ। ਲੇਕਿਨ ਰਸਤੇ ਵਿੱਚ ਜਾਣੇ ਵਿੱਚ ਉਹਨਾਂ ਦੇ ਨਾਲ ਕੁਝ ਐਸੀਆਂ ਮਾਮਲਾਤ ਕੋਈ ਐਸੇ ਵਾਕਿਆਤ ਪੇਸ਼ ਆਏ ਜਿਹੜੇ ਕਿ ਇਸ ਕਿਤਾਬ ਵਿੱਚ ਨਹੀਂ ਲਿਖੇ। ਸਿਰਫ ਇਤਨੀ ਕੀ ਗੱਲ ਲਿਖੀ ਹੈ ਕਿ ਉਹ ਐਸੇ ਕੋਈ ਵਾਕਿਆਤ ਉਹਨਾਂ ਨਾਲ ਆਏ ਕਿ ਉਹਨਾਂ ਇਹ ਗੱਲ ਮਹਿਸੂਸ ਕਰ ਲਈ ਕਿ ਇਹ ਵਾਕਈ ਅਬਦੁਲ ਮੁਤਲਬ ਨੂੰ ਇਸ ਕੰਮ ਵਾਸਤੇ ਮੁਖਤਸ ਕੀਤਾ ਗਿਆ ਅਤੇ ਉਹ ਇਹ ਕਰੇ, ਫਿਰ ਉਹ ਇਸ ਕੰਮ ਤੋਂ ਪਿੱਛੇ ਹਟ ਗਏ। ਅੱਛਾ ਜੀ, ਹਜ਼ਰਤ ਅਬਦੁਲ ਮੁਤਲਬ ਉਹ ਕੂਆਂ ਖੋਦਿਆ। ਉਸ ਮੌਕੇ 'ਤੇ ਆਪ ਨੇ ਜਿਹੜਾ ਨਾ ਉਹ ਇੱਕ ਮੰਨਤ ਮੰਨੀ ਕਿ ਅਗਰ ਮੇਰੇ 10 ਬੇਟੇ ਹੋਏ ਤਾਂ ਮੈਂ ਉਹਦੇ ਵਿੱਚੋਂ ਇੱਕ ਜਿਹੜਾ ਹੈ ਹਜ਼ਰਤ ਇਬਰਾਹੀਮ ਅਲੈਹਿਸਲਾਮ ਉਹਨਾਂ ਦੀ ਯਾਦ ਤਾਜ਼ਾ ਕਰਦਿਆਂ ਆਪਣਾ ਇੱਕ ਬੇਟਾ ਅੱਲਾ ਦੀ ਰਾਹ 'ਤੇ ਕੁਰਬਾਨ ਕਰਾਂਦਾ। ਅੱਛਾ ਜੀ, ਉਹ ਬੇਟੇ ਹਜ਼ਰਤ ਅਬਦੁਲ ਮੁਤਲਬ ਦੇ ਕਿਤਾਬ ਵਿੱਚ ਤਫਸੀਲ ਨਾਲ ਲਿਖੇ ਨੇ 10 ਬੇਟੇ ਜਿਹੜੇ ਨੇ, ਜਿਨ੍ਹਾਂ ਵਿੱਚੋਂ ਸਭ ਤੋਂ ਲਾਡਲੇ ਅਤੇ ਮਹਿਬੂਬ ਹਜ਼ਰਤ ਅਬਦੁੱਲਾ ਜਿਹੜੇ ਆਪ ਸਰਕਾਰ ਦੇ ਵਾਲਿਦ ਬਜ਼ੁਰਗਵਾਰ ਸਨ। ਇਹ ਸਾਰੇ ਬੇਟੇ ਜਿਸ ਵਕਤ ਜਵਾਨ ਹੋਏ ਤਾਂ ਸਾਰਿਆਂ ਬੇਟਿਆਂ ਨੂੰ ਇਕੱਠਿਆ ਕੀਤਾ ਤਾਂ ਉਹਨਾਂ ਆਖਿਆ ਕਿ ਤੁਸੀਂ ਮੈਂ ਇਸ ਤਰ੍ਹਾਂ ਮੰਨਤ ਮੰਨੀ ਹੈ ਅਤੇ ਇਹਦੇ ਬਾਰੇ ਤੁਸੀਂ ਦੱਸੋ ਕੀ ਕਰਨਾ। ਤਾਂ ਉਹ ਸਾਰੇ ਬੇਟਿਆਂ ਆਖਿਆ ਕਿ ਅਸੀਂ ਜਿਹੜਾ ਉਹ ਹਾਜ਼ਰ ਹਾਂ, ਤੁਸੀਂ ਜਿਹਦੇ 'ਤੇ ਮਤਲਬ ਹੱਥ ਰੱਖੋ ਜਾਂ ਜਿਵੇਂ ਤੁਸੀਂ ਆਖੋ ਅਸੀਂ ਸਾਰੇ ਉਂਝ ਕਰਨ ਵਾਸਤੇ ਤਿਆਰ ਹਾਂ। ਅੱਛਾ, ਉਹ ਉਸ ਜ਼ਮਾਨੇ ਵਿੱਚ ਕੁਰਾਨਦਾਜ਼ੀ ਦਾ ਸਿਲਸਿਲਾ ਇਸ ਤਰ੍ਹਾਂ ਦਾ ਸੀ ਕਿ ਤੀਰ ਜਿਹੜੇ ਨੇ ਉਹ ਉਹਨਾਂ ਉੱਤੇ ਨਾਂ ਲਿਖ ਕੇ ਅਤੇ ਉਹ ਮਤਲਬ ਉਹਦੇ ਵਿੱਚ ਘੁਮਾਏ ਜਾਂਦੇ ਹਨ। ਜਿਹੜਾ ਉਹ ਤੀਰ ਰੱਖਣੇ ਵਾਲਾ ਹੁੰਦਾ ਸੀ ਤਾਂ ਉਹਦੇ ਵਿੱਚ ਜਿਹੜਾ ਤੀਰ ਉਠਾਉਣੇ ਵਾਲਾ ਹੁੰਦਾ ਸੀ, ਜਿਹੜਾ ਤੀਰ ਚਲਾਉਣੇ ਵਾਲਾ ਉਹ ਤੀਰ ਚੁੱਕਦਾ ਸੀ, ਜਿਸ ਬੰਦੇ ਦਾ ਨਾਂ ਆਉਂਦਾ ਸੀ ਉਹ ਵਿੱਚ ਲਿਖਿਆ ਜਾਂਦਾ ਸੀ, ਉਹ ਨਿਕਲਦਾ ਸੀ। ਉਹ ਬਹਰਹਾਲ ਕੁਰਾਨਦਾਜ਼ੀ ਹੋਈ ਅਤੇ ਉਹਦੇ ਵਿੱਚ ਹਜ਼ਰਤ ਅਬਦੁੱਲਾ ਦਾ ਨਾਂ ਨਿਕਲ ਆਇਆ ਕੁਰਬਾਨੀ ਵਾਸਤੇ, ਜਿਹੜੇ ਆਪ ਸਰਕਾਰ ਦੇ ਵਾਲਿਦ ਬਜ਼ੁਰਗਵਾਰ ਹਨ। ਹਜ਼ਰਤ ਅਬਦੁਲ ਮੁਤਲਬ ਹਜ਼ਰਤ ਅਬਦੁੱਲਾ ਨੂੰ ਲੈ ਕੇ ਅਤੇ ਉਹ ਕੁਰਬਾਨ ਕਰਨ ਵਾਸਤੇ ਮੱਕੇ ਦੀ ਤਰਫ ਗਏ ਅਤੇ ਬਾਕੀ ਜਿਹੜੇ ਕੁਝ ਲੋਕ ਆਣ ਅਤੇ ਉਹਨਾਂ ਮਤਲਬ ਮੁਖਾਲਫਤ ਕੀਤੀ। ਇੱਕ ਦੋ ਸਰਦਾਰ ਅੱਗੇ ਹੋ ਗਿਆ, ਉਹਨਾਂ ਆਖਿਆ ਜੀ ਅਸੀਂ ਅਬਦੁਲ ਮੁਤਲਬ ਇਹ ਕੰਮ ਤੇਰੇ ਤੋਂ ਨਹੀਂ ਆਉਣ ਦੇਣਾ। ਬਹਰਹਾਲ ਉਹ ਫਿਰ ਦੁਬਾਰਾ ਇੱਕ ਕਾਹਨਾ ਔਰਤ ਸੀ ਉਹਦੇ ਕੋਲ ਗਏ, ਉਹ ਮੁਕੱਦਮਾ ਲੈ ਕੇ ਕਿ ਇਸ ਤਰ੍ਹਾਂ ਮੈਂ ਮੰਨਤ ਮੰਨੀ ਹੈ ਅਤੇ ਇਹ ਮੈਨੇ ਕੰਮ ਨਹੀਂ ਕਰਨ ਦਿੰਦੇ ਅਤੇ ਇਹਦਾ ਕੀ ਆਪਣਾ ਹੱਲ ਹੈ। ਉਹ ਜਿਹੜੀ ਕਾਹਨਾ ਔਰਤ ਸੀ ਉਸ ਆਖਿਆ ਕਿ ਤੁਸੀਂ ਕਤਲ ਦੀ ਦੀਅਤ ਕੀ ਰੱਖੀ ਹੈ। ਦੱਸਿਆ ਹਜ਼ਰਤ ਅਬਦੁਲ ਮੁਤਲਬ ਨੇ ਕਿ 10 ਊਂਠ ਜਿਹੜਾ ਉਹ ਅਸੀਂ ਦਿੰਦੇ ਹਾਂ ਕਤਲ ਦੀ ਦੀਅਤ। ਉਸ ਤੋਂ ਬਾਅਦ ਉਸ ਕਾਹਨਾ ਔਰਤ ਨੇ ਫੈਸਲਾ ਕੀਤਾ ਕਿ ਤੁਸੀਂ ਕੁਰਾ ਪਾਓ ਇੱਕ ਅਬਦੁੱਲਾ ਦੇ ਨਾਂ ਦਾ, ਇੱਕ ਪਾਓ 10 ਊਂਠ। ਅਗਰ 10 ਊਂਠ ਨਿਕਲ ਆਉਣ ਅਤੇ 10 ਊਂਠ ਕੁਰਬਾਨ ਕਰਕੇ ਅਬਦੁੱਲਾ ਛੱਡ ਦਿਓ। ਅਗਰ ਅਬਦੁੱਲਾ ਦਾ ਨਾਂ ਨਿਕਲੇ ਅਤੇ 10 ਊਂਠ ਹੋਰ ਜਮ੍ਹਾਂ ਕਰਕੇ 20 ਕਰਕੇ ਕੁਰਾ ਦੁਬਾਰਾ ਪਾਉਂਦੇ ਜਾਓ। ਕੁਰਾ ਜਨਾਬ ਆ ਕੇ ਪਾਇਆ, ਪਹਿਲੀ ਵਾਰੀ ਹਜ਼ਰਤ ਅਬਦੁੱਲਾ ਦਾ ਨਾਂ ਨਿਕਲਿਆ, ਦੂਸਰੀ ਵਾਰੀ ਹਜ਼ਰਤ ਅਬਦੁੱਲਾ ਦਾ, ਤੀਸਰੀ ਵਾਰੀ 10 ਵਾਰੀ ਜਾ ਕੇ ਜਿਸ ਵਕਤ 100 ਊਂਠ ਹੋ ਗਿਆ ਉਸ ਵਕਤ ਜਾ ਕੇ ਨਾਂ ਨਿਕਲਿਆ 100 ਊਂਟਾਂ ਦਾ, ਯਾਨੀ ਕਿ 100 ਊਂਟ ਹੁਣ ਕੁਰਬਾਨ ਕੀਤੇ ਜਾਣ ਦੇ। ਉਸ ਵਕਤ ਫਿਰ
حضرت عبداللہ ਨੂੰ ਫਿਰ ਉੱਥੋਂ ਰਿਲੀਜ਼ ਕੀਤਾ ਗਿਆ ਅਤੇ ਉਹ 100 ਊਂਠ ਜਿਹੜੇ ਨੇ ਉਹ ਕੁਰਬਾਨ ਹੋਏ। ਉਸ ਤੋਂ ਬਾਅਦ ਫਿਰ ਮੱਕੇ ਵਿੱਚ ਜਿਹੜੀ ਕਤਲ ਦੀ ਦੀਅਤ ਆਈ ਉਹ 10 ਊਂਠ ਤੋਂ ਬਾਅਦ ਚੇਂਜ ਹੋ ਕੇ ਅਤੇ 100 ਊਂਠ ਹੋ ਗਈ। ਅਤੇ ਇਹ ਮਤਲਬ ਇੱਕ ਅਜੀਬ ਜਿਹਾ ਵਾਕਿਆ ਸੀ, ਜਿਹੜਾ ਕਿ ਅਜੀਬ ਇਸ ਤੋਂ ਲੱਗਦਾ ਕਿ ਆਮ ਕਿਸੇ ਉਲਮਾ ਹਜ਼ਰਾਤ ਤੋਂ ਕਦੀ ਸੁਣਿਆ ਨਹੀਂ ਸੀ। ਅਤੇ ਉਹ ਬਹਰਹਾਲ ਇਸ ਕਿਤਾਬ ਵਿੱਚ ਜਿਹੜਾ ਉਹ ਲਿਖਿਆ ਅਤੇ ਇਹ ਤੁਹਾਡੇ ਨਾਲ ਸ਼ੇਅਰ ਕਰਨਾ ਮਕਸਦ ਆਈ।